ਗੁਰੂ ਬਾਬਾ ਨਾਨਕ ਤੇਰੀ ਕਿਰਪਾ ਤੇਰੀ ਬਖਸ਼ਿਸ਼ ਤੇਰੀ ਮਿਹਰ ਸਦਕਾ ਬੱਚਿਆਂ ਨੂੰ ਤੁਸੀਂ ਆਪ ਹੀ ਨਾ ਬਖਸ਼ਿਸ਼ ਕਰਕੇ ਇਹ ਕਿਰਤ ਕਰਨ ਲਈ ਰੁਜ਼ਗਾਰ ਕਰਨ ਲਈ ਬੱਚਿਆਂ ਨੂੰ ਪਾਲਣ ਲਈ ਇਹ ਸੇਵਾ ਸੰਗਤਾਂ ਪਾਸੋਂ ਦਈ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਆਪ। छोड़ो लेकिन की फील कर रहे हो इत्थे आके की मसाइल ने देख के बच्चे दी जो माली हालत है तो ਤੁਹਾਡੇ ਦਿਲ ਚ ਕੀ ਆ ਰਿਹਾ ਇਹਦੇ ਵਾਸਤੇ? ਨਹੀਂ ਅਸੀਂ ਤੇ ਬਹੁਤਾ ਨਹੀਂ ਕੁਝ ਕਰ ਸਕਦੇ। ਇਹ ਜਿਹੜਾ ਬੱਚਾ ਦਾ ਮੁੰਡੇ ਦਾ ਪਾਕਿਸਤਾਨੀ ਦੇ ਮੁੰਡੇ ਦੇ ਹਾਲਾਤ ਤੁਹਾਡੇ ਸਾਹਮਣੇ ਆਏ ਨੇ ਹਾਂਜੀ ਤੇ एहसास किवें पैदा होया? ਨਹੀਂ ਅਸੀਂ ਸਾਹਸ ਤੇ ਨਹੀਂ ਕਰ ਸਕਦੇ, ਸਾਡੇ ਤੋਂ ਤਾਂ ਬਾਬਾ ਨਾਨਕ ਕਰਾ ਸਕਦਾ। ਅਸੀਂ ਜੋ ਦਿੱਤਾ ਉਹਨੂੰ ਕੋਈ ਐਡਾ ਛਾਲਾ ਨਹੀਂ ਮਾਰ ਸਕਦੇ, ਅਸੀਂ ਤਾਂ ਬਾਬੇ ਨਾਨਕ ਦੇ ਨਾਂ ਤੇ ਗੁਪਤੀ ਕਰ ਸਕਦੇ। ਜਿੰਨੀ ਉਹਦੀ ਸਟੋਰੀ ਸੁਣੀ ਸਾਨੂੰ ਬੜਾ ਮਤਲਬ ਬਾਬੇ ਨਾਨਕ ਦੇ ਘਰ ਬਹਿ ਕੇ ਦੁੱਖ ਲੱਗਿਆ, ਪਰ ਜਿੰਨਾ ਅਸੀਂ ਉਹਦੇ ਵਾਸਤੇ ਕਰ ਸਕਦੇ ਸੀ ਅਸੀਂ ਉਹਦੇ ਵਾਸਤੇ ਉਹਨਾਂ ਨਹੀਂ ਕਰ ਸਕਦੇ। ਸਾਨੂੰ ਬਾਬਾ ਨਾਨਕ ਅੱਗੇ ਵਾਸਤੇ ਮੌਕਾ ਦੇਵੇ, ਇਹ ਮੁੰਡੇ ਦਾ ਰੁਜ਼ਗਾਰ ਚੱਲੇ। ਸਾਨੂੰ ਅਗਲੀ ਵਾਰ ਆ ਕੇ ਇਹੀ ਮੁੰਡਾ ਕਹੇ ਵੀ ਮੈਨੂੰ ਜੋ ਤੁਹਾਨੂੰ ਜਿੰਨਾ ਕੁ ਦੇ ਸਕੇ ਵੀ ਮੈਂ ਆਪਣਾ ਕਿਰਤ ਕਮਾਈ ਕਰਕੇ ਆਪਣੇ ਬੱਚੇ ਪਾਲਦਾ। ਮੈਨੂੰ ਬਹੁਤ ਵਧੀਆ ਲੱਗਾ। ਬਹੁਤ ਸੁੰਦਰ। ਵੇਖੋ ਅਸੀਂ ਜਿਹੜਾ ਮੀਡੀਆ ਹੁੰਦਾ ਹੈ ਉਹਦੇ ਬਾਰੇ ਕੋਈ ਮਸ਼ਹੂਰ ਹੁੰਦਾ ਹੈ, ਜਿਹੜਾ ਨੈਸ਼ਨਲ ਮੀਡੀਆ ਇੰਡੀਆ ਦਾ ਹੋਵੇ ਪਾਕਿਸਤਾਨ ਦਾ ਹੋਵੇ, ਕਿ ਉਹਦੇ 'ਚ ਨੈਗੇਟਿਵਿਟੀ ਫੈਲਾਈ ਜਾਂਦੀ ਹੈ। ਲੇਕਿਨ ਜਿਹੜਾ ਸਾਡਾ ਮੀਡੀਆ ਹੈ ਅਸੀਂ ਹਮੇਸ਼ਾ ਪੋਜ਼ਿਟਿਵਿਟੀ ਨੂੰ ਫੈਲਾਉਂਦੇ ਹੁੰਦੇ ਹਾਂ, ਚੰਗੀ ਗੱਲ ਨੂੰ ਅੱਗੇ ਵਧਾਉਂਦੇ ਹੁੰਦੇ ਹਾਂ। ਸੋ ਇਹ ਇੱਕ ਚੰਗੀ ਗੱਲ ਹੈ, ਇਸ ਨੂੰ ਅੱਗੇ ਵਧਾਉਣਾ ਉਹ ਜ਼ਰੂਰੀ ਹੈ। ਸਾਨੂੰ ਤਾਂ ਜੀ ਇਹਨੇ ਅਸੀਂ ਪਹਿਲੀ ਵਾਰ ਹੀ ਆਏ ਹਾਂ ਇੱਥੇ। ਸਾਨੂੰ ਸਾਡੇ ਜਥੇਦਾਰ ਸਾਹਿਬ ਨੇ ਦੱਸਿਆ ਵੀ ਇਸ ਤਰ੍ਹਾਂ ਕਰਕੇ ਗਰੀਬ ਪਰਿਵਾਰ ਹੈ ਵੀ ਉਸ ਦੀ ਆਪਾਂ ਵੱਧ ਤੋਂ ਵੱਧ ਮਦਦ ਕਰਨੀ ਹੈਗੀ। ਅਸੀਂ ਚਾਹੁੰਦੇ ਹਾਂਗੇ ਵੀ ਜਿੰਨੀ ਕੁ ਹੋ ਸਕਦੀ ਹੈਗੀ ਅਸੀਂ ਸਾਰੇ ਥੋੜ੍ਹਾ ਰਲ ਮਿਲ ਕੇ ਸਾਰੇ ਜਾਣੇ ਰਲ ਕੇ ਅਸੀਂ ਇਹਨਾਂ ਦੀ ਕੋਈ ਮਦਦ ਕਰੀਏ। ਬਾਕੀ ਬਾਬਾ ਨਾਨਕ ਆਪੇ ਜਾਣਦਾ ਹੈਗਾ, ਉਹ ਕਰ ਕਰਾਉਣ ਵਾਲਾ ਆਪੇ ਹੀ ਆ। ਆਪੇ ਸਾਨੂੰ ਉਹਨੂੰ ਜਰੀਆ ਬਣਾਇਆ ਸੀ ਵਿੱਚ ਹੋ ਗਿਆ ਬਾਬਾ ਜੀ ਆਪੇ ਮਿਹਰ ਆਪੇ ਹੀ ਕਰਨਗੇ ਉਹ ਜੋ ਕੁਛ ਵੀ ਕਰਨਗੇ। ਬਹੁਤ ਸੋਹਣੀ, ਲੋ ਜੀ ਗੱਲਾਂ ਬਹੁਤ ਸੋਹਣੀ ਗੱਲ ਕਰਦੇ ਰਹਾਂਗੇ। ਆਓ ਚੱਲਦੇ ਆ ਕਿ ਜਿਹੜਾ ਰਿਕਸ਼ਾ ਇਹਨਾਂ ਨੇ ਲੈ ਕੇ ਦੇਣਾ ਹੈ ਉਸ ਵੱਲ ਚੱਲਦੇ ਆ ਤੇ ਉਹ ਦੇਖਦੇ ਆ। ਯਕੀਨਨ ਇੱਕ ਵੱਡਾ ਕੰਮ ਹੈ ਔਰ ਤੁਸੀਂ ਕਹੋ ਕਿ ਇਨਸਾਨੀ ਅਜ਼ਮਤ ਦੀ ਇੱਕ ਵੱਡੀ ਮਿਸਾਲ ਜਿਹੜੀ ਹੈ ਉਹ ਸਾਨੂੰ ਵੇਖਣ ਨੂੰ ਮਿਲ ਰਹੀ, ਕਿਵੇਂ ਇੱਕ ਕਮਿਊਨਿਟੀ ਨੇ ਮਿਲ ਕੇ ਕਿਸੇ ਦੇ ਭਲੇ ਵਾਸਤੇ ਸੋਚਾ ਔਰ ਉਹ ਭਲੇ ਵਾਸਤੇ ਉਹ ਕਰ ਰਿਹਾ। ਹਾਂਜੀ ਇਹ ਪਿੱਛੇ ਹੈ ਖੜਾ ਜੀ ਉਹ ਰਿਕਸ਼ਾ ਜਿਹੜਾ ਇਹਨਾਂ ਨੇ ਪਸੰਦ ਕੀਤਾ ਤੇ ਉਹ ਲੈ ਕੇ ਉਸ ਨੂੰ ਦੇਣਗੇ। बैठ चुके हैं जी रिक्शे ते सवारियां और खुश हैं बहुत ज़्यादा ते इस करके चाचा जी कह रहे हैं कि इन्होंने असीं किरत करके ते असीं देना है ते एन सुल्तान साहब ते इन्हों ने करना है। ਗੁਰੂ ਬਾਬਾ ਨਾਨਕ ਤੇਰੀ ਕਿਰਪਾ ਤੇਰੀ ਬਖਸ਼ਿਸ਼ ਤੇਰੀ ਮਿਹਰ ਸਦਕਾ ਬੱਚਿਆਂ ਨੂੰ ਤੁਸੀਂ ਆਪ ਹੀ ਨਾ ਬਖਸ਼ਿਸ਼ ਕਰਕੇ ਇਹ ਕਿਰਤ ਕਰਨ ਲਈ ਰੁਜ਼ਗਾਰ ਕਰਨ ਲਈ ਬੱਚਿਆਂ ਨੂੰ ਪਾਲਣ ਲਈ ਇਹ ਸੇਵਾ ਸੰਗਤਾਂ ਪਾਸੋਂ ਦਈ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਆਪ। बहुत अच्छे जी, बहुत अच्छे। एक वड्डा काम अज वेखण नूं सानूं मिलिया, बहुत खुशी हो रही है। बेटे आ गुड़िया जी आबू धाबी तो बेटे आह बस करो लेके देता ये सारियां यार सबर कर बेटा तू अपना ਉਹ ਜਿਹੜੀ ਸੀ ਲਾਹੌਰ ਸਪੈਸ਼ਲ ਉਹ ਬਣਾਈ ਕਹਿੰਦਾ ਮੈਂ ਕਿਹਾ ਹੁਣ ਉਹਦਾ ਕਹਿੰਦੇ ਦਰਸ਼ਨ ਕਰਾ ਕੇ ਜਾਣਾ ਵੱਡਾ ਤੂੰ ਕਲਾਕਾਰ ਬਾਬਾ ਜੀ ਉੱਤਰੇ ਹੋ ਫਿਰ सब अगर एक मिनट जरा इधर बाबा जी थोड़ा क्यों स्टार्ट कर दी बड़े पासे लोग बना के जाते हैं और देखे चला गया यदि आन ਇਹਦਾ ਨੰਬਰ ਹੈਗਾ MEO
ਤੰਬੂ ਸਾਹਿਬ ਲਾ ਕੇ ਨਾ हमें को नहीं ले आया बस ਬਾਪੂ ਡਾਲਦਾ ਕੋ ਇੱਥੇ 600 ਦਾ ਲੀਟਰ ਮਿਲਦਾ ਅੱਛਾ ਹੈਗਾ ਇੱਥੇ 120 ਦਾ ਲੀਟਰ ਇਹ ਹੁਣ ਤੁਸੀਂ ਉੱਥੋਂ ਦੱਬ ਵਾਲੇ ਤੋਂ ਲਿਆ ਬਿਲਕੁਲ ਵਾਹ ਵਾਹ ਇਹ ਦਿਖਾਓ ਉੱਥੇ ਕਿਹੜੀ ਕਿਹੜੀ ਕੰਪਨੀ ਚੱਲਦੀ ਆਹ ਤਾਂ ਜਹਾਜ਼ ਐਡ ਲੱਗੀ ਜੀ ਇੱਥੇ ਅੱਗੇ ਆਉਣ ਨਹੀਂ ਦਿੰਦੇ ਬਨਾਸਪਤੀ ਇਹ ਤਾਂ ਸਾਡੇ ਬਨਾਸਪਤੀ ਤੁਹਾਡੇ ਬਨਾਸਪਤੀ ਹਾਂਜੀ ਦੱਸਦੇ ਜਾਈਏ ਥੋੜਾ ਜਿਹਾ ਕਿ ਚਾਚਾ ਜੀ ਗੁਰਬਚਨ ਸਿੰਘ ਜੀ ਇਹ ਦੱਬ ਵਾਲੀ ਤੋਂ ਆਏ ਇੰਡੀਆ ਤੋਂ ਤੇ ਇਹ ਫੈਮਿਲੀ ਇੱਥੋਂ ਨਨਕਾਣਾ ਸਾਹਿਬ ਦੀ ਇਹਨਾਂ ਨਾਲ ਉੱਥੇ ਇਹਨਾਂ ਦਾ ਰਾਬਤਾ ਰਿਹਾ ਤੇ ਇਹ ਇੰਜ ਹੀ ਹੈ ਜਿਵੇਂ ਇਹਨਾਂ ਦੀ ਆਪਣੀ ਔਲਾਦ ਹੁੰਦੀ ਹੈ ਤੇ ਉਹਨਾਂ ਵਾਸਤੇ ਸਾਰੀਆਂ ਚੀਜ਼ਾਂ ਕੁਝ ਲੈ ਕੇ ਚੱਲੇ ਇਹ ਉਹ ਅਹਿਸਾਸ ਦੀ ਇਹ ਸਾਂਝ ਦੀ ਕਹਾਣੀ ਹੈ ਜੇ ਤੁਸੀਂ ਇਹ ਦੇਖੋਗੇ ਕਿ ਫੈਮਿਲੀ ਕੀ ਕਹਿੰਦੀ ਹੈ ਤੇ ਕਿਵੇਂ ਇਹਨਾਂ ਦਾ ਮੇਲ ਹੁੰਦਾ ਹੈ ਇਹ ਸਾਰਾ ਕੁਝ ਅੱਜ ਤੁਹਾਨੂੰ ਦਿਖਾਵਾਂਗੇ ਜੁੜੇ ਰਹਿਣਾ ਸਾਡੇ ਇਹ ਫੈਮਿਲੀ ਨਨਕਾਣਾ ਸਾਹਿਬ ਦੀ ਹੈ ਜਿਹੜੇ ਸਾਡੇ ਸਾਹਮਣੇ ਖੜੇ ਹਨ ਬਾਕੀ ਲੋਕ ਹਨ ਦੱਬ ਵਾਲੀ ਇੰਡੀਆ ਤੋਂ ਆਏ ਹੋਏ ਤੇ ਇੰਡੀਆ ਹੋਵੇ ਪਾਕਿਸਤਾਨ ਹੋਵੇ ਲੇਕਿਨ ਪੰਜਾਬੀਆਂ ਦੀ ਸਾਂਝ ਉਹ ਕਦੇ ਨਹੀਂ ਮੁੱਕਦੀ ਇਹਨਾਂ ਦਾ ਚਾਚਾ ਜੀ ਗੁਰਬਚਨ ਸਿੰਘ ਗੁਰਾਂ ਦੇ ਨਾਲ ਰਾਬਤਾ ਹੋਇਆ ਇਸ ਫੈਮਿਲੀ ਦਾ ਔਰ ਇੱਕ ਅਹਿਸਾਸ ਦਾ ਰਾਬਤਾ ਹੋਇਆ ਇਹਨਾਂ ਦੇ ਇੱਕ ਦੂਜੇ ਦੇ ਨਾਲ ਗੱਲਬਾਤ ਹੋਈ ਔਰ ਇਹ ਜਿਵੇਂ ਔਲਾਦ ਹੁੰਦੀ ਹੈ ਆਪਣੀ ਉਹ ਸਮਝ ਕੇ ਤੇ ਇਹਨਾਂ ਵਾਸਤੇ ਕੁਝ ਚੀਜ਼ਾਂ ਉੱਥੋਂ ਲੈ ਕੇ ਚੱਲੇ ਆ ਯਕੀਨਨ ਇਹਨਾਂ ਨੂੰ ਲੋੜ ਵੀ ਹੋਏਗੀ ਲੇਕਿਨ ਲੋੜ ਤੋਂ ਵੱਧ ਕੇ ਉਹ ਇਨਸਾਨੀ ਜਜ਼ਬਾ ਹੈ ਜੋ ਇਹਨਾਂ ਦੇ ਅੰਦਰ ਹੈ ਸੀ ਤੇ ਉਹ ਲੈ ਕੇ ਆਏ ਨੇ ਇਹ ਤੁਸੀਂ ਦੇਖੋ ਕਿ ਇਹ ਸਦ ਤੱਕ ਖਿਆਲ ਹੈ ਕਿ ਉੱਥੋਂ ਆਪਣੀ ਧੀ ਵਾਸਤੇ ਆਪਣੀ ਨੂੰਹ ਵਾਸਤੇ ਪੱਤੀ ਵੀ ਲੈ ਕੇ ਆਏ ਤੇ ਨਾਲ ਨਾਲ ਇਹ ਜਿਹੜਾ ਘੀ ਦਾ ਪੈਕਟ ਹੈ ਇਹ ਵੀ ਲੈ ਕੇ ਆਏ ਤੇ ਇਸ ਤੋਂ ਬਾਅਦ ਹਾਂ ਇਹ ਤੁਹਾਨੂੰ ਖੋਲ ਕੇ ਵੀ ਦਿਖਾ ਦਿੰਦੇ ਜੀ ਕੈਮਰੇ ਦੇ ਸਾਹਮਣੇ ਵੀ ਤੇ ਨਾਲੇ ਤੁਹਾਨੂੰ ਇਹ ਵੀ ਪਤਾ ਚੱਲੇਗਾ ਕਿ ਉੱਥੇ ਕਿਹੜੇ ਕਿਹੜੇ ਬ੍ਰਾਂਡ ਚੱਲਦੇ ਨੇ ਘੀ ਦੇ ਇਹ ਕੋਈ ਡਾਲਡਾ ਬਨਾਸਪਤੀ ਹੈ ਜੀ ਪਾਕਿਸਤਾਨ ਦੇ ਅੰਦਰ ਬਨਾਸਪਤੀ ਉੱਥੇ ਬਨਾਸਪਤੀ ਇਹ ਹੈ ਪੱਤੀ ਜੀ ਇਹ ਹੈ ਕਿਉਂਕਿ ਵਾਗ ਬੱਕਰੀ ਨਵਚੇਤਨ ਇਹਦਾ ਬ੍ਰਾਂਡ ਹੋਏਗਾ ਤੇ ਇਹ ਸਾਰਾ ਕੁਝ ਉੱਥੋਂ ਚਾਚਾ ਜੀ ਲੈ ਕੇ ਚੱਲੇ ਹਨ ਤੇ ਇਹ ਦੱਸੋ ਚਾਚਾ ਜੀ ਕੁਝ ਦੱਸੋ ਸਾਨੂੰ ਕਿ ਇਹ ਕਿਵੇਂ ਖਿਆਲ ਆਇਆ ਕਿ ਮੈਂ ਹੁਣ ਇਹ ਸੱਤ ਤੱਕ ਇਹਦਾ ਖਿਆਲ ਕਰਨਾ ਹੈ ਤੇ ਇਹ ਚੀਜ਼ਾਂ ਵੀ ਲੈ ਕੇ ਜਾਣੀਆਂ ਰੱਬ ਇਹ ਪਿਛਲੇ ਸਾਲ ਜੂਨ ਦੇ ਮਹੀਨੇ 'ਚ ਜਦੋਂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਸ਼ਹੀਦੀ ਦਿਹਾੜੇ ਦੇ ਜਥਾ ਆਇਆ ਉਹਨਾਂ ਵਿੱਚ ਨਾ ਮੈਂ ਖੁਦ ਤਾਂ ਨਹੀਂ ਆ ਮੇਰੇ ਸਾਥੀ ਆਏ ਤੇ ਉਹ ਸਾਥੀਆਂ ਦੇ ਇੱਕ ਭਾਈ ਸਾਹਿਬ ਵੀ ਜੀ ਤੇ ਜਿਨ੍ਹਾਂ ਨੂੰ ਜਥੇਦਾਰ ਬਣਾਇਆ ਸੀਗਾ ਉਹ ਵੀ ਸੀ ਉਹ ਹੁਣ ਵੀ ਆਏ ਆ ਬੱਸਾਂ ਜਾਂਦੀਆਂ ਰਹੀਆਂ ਜੀ ਤੇ ਸੁਲਤਾਨ ਬੇਟੇ ਕੋਲ ਨਾ ਰਿਕਸ਼ਾ ਸੀ ਆਟੋ ਰਿਕਸ਼ਾ ਠੀਕ ਹੈ ਆਟੋ ਰਿਕਸ਼ਾ ਤੇ ਉਹਨਾਂ ਨੂੰ ਸੱਚੇ ਖੁੱਦੇ ਦਰਸ਼ਨ ਮੇਲੇ ਕਰਾਏ ਵੀ ਮੈਂ ਤੁਹਾਨੂੰ ਲੈ ਕੇ ਜਾਵਾਂਗਾ ਭਾਵੇਂ ਕਿਵੇਂ ਹੋ ਜਾਊ ਇਹਨੇ ਉਹ ਸਮੇਂ ਦੀ ਜੋ ਮੁਸੀਬਤ ਕੋ ਚਾਹ ਕੋ ਜੋ ਮਰਜ਼ੀ ਕੋ ਤੇ ਇਹ ਦਰਸ਼ਨ ਕਰਵਾ ਕੇ ਲਿਆ ਪਹਿਲਾ ਰਾਬਤਾ ਉਹਨਾਂ ਨਾਲ ਹੋਇਆ ਉਹਨਾਂ ਨਾਲ ਰਾਬਤਾ ਹੋਇਆ ਨਾ ਤੇ ਮੇਰੇ ਨਾਲ ਜਦੋਂ ਗੱਲ ਕਰਾਈ ਬਸ ਫਿਰ ਜਿਹੜੇ ਦਿਲ ਦੇ ਹਾਵ ਭਾਵ ਸੀ ਨਾ ਉਹ ਸਾਂਝੇ ਹੋਏ ਪਿਛਲੀ ਵਿਸਾਖੀ ਤੇ ਇੱਕ ਬੇਟੀ ਆਬੂ ਧਾਬੂ ਹੈ ਲੁਧਿਆਣੇ ਦੀ ਸੀ ਤੇ ਜਦੋਂ ਉਹਨੂੰ ਆਬੂ ਦਾ ਵੀ ਪਤਾ ਲੱਗਾ ਵੀ ਬਾਪੂ ਨਾ ਵੀਜ਼ਾ ਉਹ ਹੀ ਲਵਾ ਕੇ ਦੇਊਗਾ ਮੈਨੂੰ ਤੇ ਮੈਂ ਜਾਣਾ ਜ਼ਰੂਰ ਆ ਮੈਂ ਕਿਹਾ ਤੈਨੂੰ ਨੰਬਰ ਕਿੱਥੋਂ ਮਿਲਿਆ ਕਹਿੰਦੇ ਜੈਪੁਰ ਤੋਂ ਤੇ ਮੈਂ ਕਿਹਾ ਤੇਰੇ ਪਾਸਪੋਰਟ ਦੀ ਕਾਪੀ ਭੇਜ ਉਹਨੇ ਕਾਪੀ ਭੇਜੀ ਮੈਂ ਇਹਨਾਂ ਨਾਲ ਰਾਬਤਾ ਕੀਤਾ ਮੈਂ ਕਿਹਾ ਸਪਾਂਸਰ ਭੇਜੋ ਬੇਟੀ ਨੇ ਨਨਕਾਣਾ ਸਾਹਿਬ ਦਰਸ਼ਨ ਕਰਨੇ ਇਹ ਬਿੱਧ ਬਣਾਈ ਬਾਬੇ ਨਾਨਕ ਨੇ ਬੇਟੀ ਦਾ ਵੀਜ਼ਾ ਲੱਗਿਆ ਮੈਂ ਕਿਹਾ ਵੀਜ਼ਾ ਤੁਹਾਡਾ ਉੱਥੇ ਲੱਗਣਾ ਆਪੂ ਤਾਂ ਪਰ ਮਹੀਨੇ ਲੱਗੂ ਘੱਟੋ ਘੱਟ ਤੇ ਕਹਿੰਦੇ ਬਾਪੂ ਮੈਂ ਲੁਧਿਆਣੇ ਆਉਣਾ ਲੁਧਿਆਣੇ ਉਹਦੇ ਘਰ-ਬਾਰ ਮਾਂ ਪਿਓ ਲੁਧਿਆਣੇ ਸੀ ਜੀ ਪਿਤਾ ਉਹਦੇ ਡੈਥ ਹੋਈ ਹੈ ਭਰਾ ਮਾਂ ਹੈ ਸਾਰੇ ਤੇ ਲੁਧਿਆਣੇ ਗਿਆ ਫਿਰ ਜਿਹੜਾ ਇਹਨਾਂ ਦੇ ਪਿਆਰ ਬਾਰੇ ਦੱਸਿਆ ਵੀ ਮੈਨੂੰ ਸੁਲਤਾਨ ਭਾਜੀ ਮਿਲ ਗਏ ਸੀਗੇ ਜਿੰਨਾ ਕੁ ਹੋ ਸਕਿਆ ਮੈਂ ਉਹਨਾਂ ਦੀ ਮਦਦ ਕਰਕੇ ਆਈ ਹਾਂ ਤੇ ਮੈਨੂੰ ਉਹਨਾਂ ਨੇ ਆਹ ਥੋੜ੍ਹਾ ਜਿਹਾ ਨਾ ਮੇਰੇ ਅੱਗੇ ਪ੍ਰੋਬਲਮਾਂ ਦੱਸੀਆਂ ਤੇ ਬਾਪੂ ਕਿਵੇਂ ਕਰੀਏ ਮੈਂ ਕਿਹਾ ਨਾ ਹੁਣ ਫਿਰ ਜਾਣਾ ਹੈਗਾ ਤੇ ਇਹ ਪ੍ਰੋਬਲਮ ਆਪਾਂ ਹੱਲ ਕਰ ਕਹਿੰਦੇ ਬਾਪੂ ਮੈਂ ਆਪਣੇ ਵੱਲੋਂ ਸੇਵਾ ਕਰਨੀ ਹੈ
ਤੇ ਫਿਰ ਸਾਰੀਆਂ ਸੰਗਤਾਂ ਨੂੰ ਜਦੋਂ ਸੁਝਾਅ ਰੱਖਿਆ ਤੇ ਸਾਰੀਆਂ ਸੰਗਤਾਂ ਨੇ ਇਸ ਵਿੱਚ ਸਹਿਯੋਗ ਦਿੱਤਾ। ਵਾਹ 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 ਵਾਹ। ਇਹ ਸਹਿਯੋਗ ਦਿੱਤਾ ਵੀ ਇਹਦਾ ਘਰ ਪਰਿਵਾਰ ਇਹ ਬੱਚੇ ਪਾਲੇ ਇਹ ਹੱਸਦਾ ਖੇਡਦਾ ਨਾ ਵਾਕਿਆ ਨੇ ਇੱਕ ਉਹਨੂੰ ਯਾਦ ਕਰਦਾ ਹੋਇਆ, ਕਿਉਂਕਿ ਕਿਰਪਾ ਤਾਂ ਉਹਨੇ ਕਰਨੀ, ਉਹੀ ਬਸ ਤਾਂ ਇਹ ਭਾਵਨਾ ਪੈਦਾ ਹੁੰਦੀ ਹੈ। ਤੇ ਸਾਰੇ ਨੇ ਫੈਸਲਾ ਕੀਤਾ ਵੀ ਤੈਨੂੰ ਆਟੋ ਰਿਕਸ਼ਾ ਪਸੰਦ ਤੂੰ ਕਰਨੀ ਹੈ, ਅਸੀਂ 50,000 ਲੱਗੇ 60,000 ਲੱਗੇ ਉਹ ਅਸੀਂ ਦੇਵਾਂਗੇ, ਪੇ ਕਰਾਂਗੇ ਤੇ ਤੂੰ ਰਕਸ਼ਾ ਲਿਆ ਵਾਹ ਵਾਹ। ਤੇ ਆਪਦੇ ਬੱਚਿਆਂ ਦੀ ਪਾਲਣਾ ਕਰ। ਅੱਜ ਬਸ ਨੇ ਬਾਬੇ ਨਾਨਕ ਦੀ ਕਿਰਪਾ ਬਖਸ਼ ਸਦਕਾ ਇਹਨਾਂ ਨੇ ਜਿਹੜਾ ਰਕਸ਼ਾ ਪਸੰਦ ਕੀਤਾ, ਤੁਹਾਡੇ ਸਾਰੀ ਸੰਗਤ ਦੇ ਵਿੱਚ ਨਾ ਭੇਟਾਂ ਉਹਨੂੰ ਦੇ ਦੇਣੀਆਂ ਰਕਸ਼ੇ ਵਾਲੇ ਜੀ ਤੋਂ ਇਹਨੇ ਖਰੀਦਣਾ। ਉਹ ਮੈਂ ਜੇਬ 'ਚ ਪਾ ਕੇ ਲਿਆ ਤਾਂ ਕਰਕੇ 10 ਮਿੰਟ ਲੇਟ ਹੋ ਗਿਆ। ਹਾਂ ਹਾਂ ਹਾਂ। ਤੇ ਇਹ ਹੁਣ ਇਹਨਾਂ ਨੂੰ ਪਤਾ ਹੋਣਾ ਵੀ ਉਹਨੇ ਇੰਡੀਅਨ ਕਰੰਸੀ ਲੈਣੀ ਹੈ ਜਾਂ ਪਾਕਿਸਤਾਨੀ ਕਰੰਸੀ ਲੈਣੀ ਹੈ। ਸਰਦਾਰ ਸਾਹਿਬ ਤੁਹਾਡੇ ਨਾਲ ਪਹਿਲੇ ਰਾਬਤਾ ਹੋਇਆ? ਜਦੋਂ ਪਿਛਲੇ ਸਾਲ ਆਏ ਤੇ ਉਦੋਂ ਆਏ ਸੀ। ਅੱਛਾ ਇਹ ਦੇਖੀ ਜਰਾ ਜਰਾ ਜੀ ਬੋਲੀਓ ਸਰ। ਅੱਜ ਦਾ ਬਾਬਾ ਜੀ ਦੇ ਨਾਲ ਗਏ ਮਾਈ ਚ ਇਹ ਇਹਨਾਂ ਨੂੰ ਕੋਈ ਕੰਮ ਸੀਗਾ, ਅਸੀਂ ਆਏ ਸੀਗੇ ਤੇ ਇਹਨਾਂ ਨਾਲ ਗੱਲਬਾਤ ਇਹਨਾਂ ਦੀ ਵੀ ਇਹਨਾਂ ਬਾਰੇ ਦੱਸਿਆ ਇਹਨਾਂ ਨੇ। ਇਹ ਸੀਗਾ ਵੀ ਬਹੁਤ ਵਧੀਆ, ਅਸੀਂ ਤੁਹਾਡੇ ਨਾਲ ਸਹਿਮਤ ਹਾਂ ਵੀ ਇਹ ਬਹੁਤ ਅੱਛਾ ਕੰਮ ਹੈ, ਕਿਸੇ ਨੂੰ ਰੁਜ਼ਗਾਰ ਮਿਲੇ ਉਹਦੇ ਬੱਚਿਆਂ ਨੂੰ ਪਾਲਿਆ ਜਾ ਸਕੇ ਉਹ ਠੀਕ ਹੈ। ਮਹਾਰਾਜ ਦੇ ਰੂਲ ਮੁਤਾਬਿਕ 1 ਮਹੀਨੇ ਦਾ ਰਾਸ਼ਨ ਇਸ ਪਰਿਵਾਰ ਨੂੰ ਦਿਖਾਣੇ ਇਹਨਾਂ ਹੀ ਪਸੰਦ ਕਰਨੀ, ਕਿੱਥੋਂ ਲੈਣਾ ਹੈਗਾ। 1 ਮਹੀਨੇ ਦਾ ਰਾਸ਼ਨ ਇਹ ਹੱਸਣ ਖੇਡਣ ਵਧਣ ਫੁੱਲਣਾ ਇਹ ਮਨ ਦੀ ਨਾ ਤਾਂ ਗਾ ਅਰਦਾਸ ਹੈ। ਤੇ ਬਸ ਪਰਮਾਤਮਾ ਅੱਲਾਹ ਤਾਲਾ ਇਹਨਾਂ ਨੂੰ ਨਾ ਹਰ ਵੇਲੇ ਖੁਸ਼ੀਆਂ ਖੇੜੇ ਬਖਸ਼ੇ, ਇਹ ਮਨ ਦੀ ਦੁਆ। ਤੇ ਹੁਣ ਇਹਨਾਂ ਨੂੰ ਨਾ 1 ਮਹੀਨੇ ਦਾ ਰਾਸ਼ਨ ਵੀ ਇੱਥੋਂ ਲੈ ਕੇ ਦੇਣਾ, ਜਿਹੜਾ ਇਹਨੂੰ ਮੈਨੂੰ ਲਿਸਟ ਨੇ ਬਣਾ ਕੇ ਭੇਜਤੀ ਆ। ਉਹ ਲਿਖੀ ਤਾਂ ਹੈਗੀ ਸੀ ਉਰਦੂ, ਮੈਂ ਇੰਗਲਿਸ਼ ਲਿਖ ਕੇ ਭੇਜ ਦਿਓ, ਮੈਨੂੰ ਸਮਝ ਆਉਂਦੀ, ਤੁਹਾਡੀ ਭਾਸ਼ਾ ਨਹੀਂ ਸਮਝ ਆਉਂਦੀ ਜਾਂ ਸਾਡੀ ਜਿਹੜੀ ਲੈਂਗੁਏਜ ਪੰਜਾਬੀ 'ਚ ਲਿਖ ਦਿਓ ਜੀ। ਉਹ ਹੁਣ ਇੱਥੇ ਜਿਹੜੀ ਦੁਕਾਨ ਕੋਲ ਨੇੜੇ ਤੇ ਹੋਈ ਤੇ ਮੈਂ ਇਹਨਾਂ ਨੂੰ 2 ਮਹੀਨੇ ਦਾ ਰਾਸ਼ਨ ਵੀ ਲੈ ਕੇ ਦੇਣਾ। ਲਵੀਏ ਫਿਰ ਹੁਣ ਰਾਸ਼ਨ ਲਵੀਏ। ਹਾਂਜੀ ਹਾਂ।